अस्सलाम वालेकुम माका बोने शहर ਦੇ ਵਿੱਚ ਨਾ ਲੱਗਦੇ ਪੈਣ ਖੰਬੇ ਪੁਰਾਣੇ ਖੰਬੇ ਜਿਹੜੇ ਹੋ ਗਏ ਨਾ ਉਹਨਾਂ ਨੂੰ ਪੱਟ ਕੇ ਤੇ ਲੌੜੇ ਇਹਨਾਂ ਨਵੇਂ ਆ ਬਾਪੜਾ ਦੀ ਤਰਫੋਂ ਉਹਦੀ ਜਿਹੜੀ ਲੰਬਾਈ ਹੈ ਉਹ ਤਕਰੀਬਨ 56 ਫੁੱਟ ਹੈ ਲੱਗਣ ਹੋਇਆ ਇੱਥੋਂ ਜਿੱਥੇ ਇਹ ਕੰਮ ਕਰਦੇ ਪਏ ਹਨ ਮੈਂ ਮੋਟਰਸਾਈਕਲ ਤੋਂ ਹੇਠਾਂ ਲਾ ਬੈਠਾ ਸਾਡੀ ਜੋ ਬਿਰਾਵੋ ਜ਼ਿੰਮੇਵਾਰੀ ਹੈ ਵੀ ਵੇਖਣਾ ਵੀ ਜਿੱਥੇ ਕੋਈ ਕੰਮ ਹੁੰਦਾ ਪਿਆ ਹੋਵੇ ਕਿ ਚੰਗਾ ਹੁੰਦਾ ਪਿਆ ਹੈ ਜਾਂ ਭੈੜਾ ਹੁੰਦਾ ਪਿਆ ਮੈਂ ਸਕੂਟਰ ਤੋਂ ਖੈਰ ਲਾ ਬੈਠੋ ਜਾ ਕੇ ਮੈਂ ਵੇਖਿਆ ਤੇ ਵਿੱਚ ਜਿਹੜਾ ਹੈ ਨਾ ਖੰਬੇ ਦਾ ਅੱਧਾ ਹਿੱਸਾ ਉਹ ਵਿੱਚ ਪੂਰਾ ਖਲੋਤਾ ਤੇ ਹੇਠਾਂ ਨਜ਼ਰ ਮੈਂ ਮਾਰੀ ਤੇ ਨੀਰੀ ਬਜਰੀ ਰੇਤ ਤੇ ਮਿੱਟੀ ਤੇ ਸੀਮਟ ਜਿਹੜਾ ਹੈ ਨਾ ਉਹ ਵਿੱਚ ਕਤਰੀ ਵੀ ਨਾ ਮੈਂ ਪੁੱਛਿਆ ਬਈ ਇੱਥੇ ਕੋਈ ਜ਼ਿੰਮੇਦਾਰ ਵੀ ਹੈ ਤੇ ਜਿਹੜੇ ਉੱਥੇ ਮਿਸਤਰੀ ਮਜ਼ਦੂਰ ਕੰਮ ਕਰਦੇ ਪਿਆ ਨਾ ਉਹਨਾਂ ਆਖਿਆ ਉਹਨਾਂ ਐਂ ਜੰਗਲ ਕੀਤੀ ਵੀ ਜਿਹੜਾ ਉਹ ਬੰਦਾ ਖਲੋਤਾ ਹੈ ਨਾ ਉਹ ਹੈ ਤੇ ਖਲੋ ਕੇ ਕੰਮ ਕਰਿੰਦਾ ਪਿਆ ਉਸ ਬੰਦੇ ਨਾਲ ਮੋਬਾਈਲ ਕੰਨ ਨਾਲ ਲਾਇਆ ਹੋਇਆ ਤੇ ਮੋਬਾਈਲ ਸੁਣਦਾ ਪਿਆ ਸਦਿਆ ਵੀ ਬਿਰਾਵਾ ਹੋ ਰਹਾ ਨਾ ਗੱਲ ਤਾਂ ਸੁਣ ਬਈ ਤੂੰ ਠੇਕੇਦਾਰ ਹੈ ਜਾਂ ਕੌਣ ਹੈ ਤੇ ਉਸ ਜਿਹੜਾ ਆਪਣਾ ਤਾਰਫ ਕਰਾਇਆ ਉਸ ਆਖਿਆ ਵੀ ਮੈਂ ਚਨੀਓਟੂ ਆਇਆ ਤੇ ਵਾਪੜਾ ਦੀ ਤਰਫੋਂ ਆਇਆ ਤੇ ਉੱਤੇ ਖਲੋ ਕੇ ਨਾ ਆਪਣੀ ਨਿਗਰਾਨੀ ਦੇ ਵਿੱਚ ਕੰਮ ਕਰਿੰਦਾ ਪਿਆ ਮੈਂ ਉਹਨੂੰ ਆਖਿਆ ਵੀ ਆ ਤੂੰ ਵੇਖ ਕਬਲਾ ਕੰਮ ਠੀਕ ਹੁੰਦਾ ਪਿਆ ਜਾਂ ਗਲਤ ਉਸ ਆਖਿਆ ਬਿਲਕੁਲ ਠੀਕ ਹੁੰਦਾ ਪਿਆ ਕਿਵੇਂ ਠੀਕ ਹੁੰਦਾ ਪਿਆ ਤੇ ਮੈਂ ਟੋੜੇ ਦੇ ਵਿੱਚ ਹੇਠਾਂ ਜਿੱਥੇ ਉਹ ਖੰਭਾ ਪੂਰਾ ਖਲੋਤਾ ਨਾ ਮੈਂ ਉੱਥੇ ਹੇਠਾਂ ਲੈ ਗਿਆ ਵਿੱਚ ਟੋੜੇ ਦੇ ਉਥੋਂ ਮੈਂ ਚਾਈ ਜਨਾਬ ਉਹ ਰੇਤ ਤੇ ਬਜਰੀ ਤੇ ਸੀਮਟ ਦੇ ਵਿੱਚ ਹਾਂ ਕੋਈ ਨਾ ਤੇ ਮੈਂ ਆਖਿਆ ਬਿਰਾਵਾ ਵੇਖੇ ਨਾ ਬਈ ਇਹ ਕੀ ਹੈ ਆਖੇ ਨਹੀਂ ਇਹ ਠੀਕ ਹੀ ਹੈ ਆਖੇ ਇਹ ਜਿਹੜਾ ਪਿਛਲਾ ਖੰਭਾ ਨਾ ਉਹਦਾ ਜਿਹੜਾ ਮਾਲ ਬਚੇ ਹੋਇਆ ਨਾ ਉਹ ਅਸਾਂ ਇਹਦੇ ਵਿੱਚ ਪਾ ਛੱਡਿਆ ਤੇ ਮੈਂ ਆਖਿਆ ਜੇ ਇਹ ਬੁਨਿਆਦ ਵਿੱਚ ਹੀ ਮਜ਼ਬੂਤੀ ਨਹੀਂ ਤੇ ਇਹ ਜਿਹੜਾ 56 ਫੁੱਟ ਦਾ ਖੰਭਾ 12 ਖੰਭਾ ਇਹ ਤੋਂ ਕਿਹੜੀ ਸ਼ਾਇਦ ਤੇ ਖਲਾਰਨਾ ਹੈ ਤਾਂ ਥੋੜੀ ਜੀ ਹਵਾ ਆਉਣਾ ਤੇ ਉਸੇ ਵੇਲੇ ਢਹਿ ਜਾਣਾ ਤੇ ਇੱਥੇ ਮੈਂ ਤੁਹਾਨੂੰ ਬਿਰਾਵਾਂ ਥੋੜੀ ਜੀ ਗੱਲ ਦੱਸਾਂ ਬਈ ਅਸੀਂ ਨਾ ਇੱਕ ਇਮਾਰਤ ਬਣਾਉਂਦੇ ਆ ਇੱਥੋਂ ਮੈਂ ਮਿਸਾਲ ਦਿੰਦਾ ਉਸ ਇਮਾਰਤ ਦੇ ਵਿੱਚ ਜੇ ਉਸ ਇਮਾਰਤ ਦੀ ਜਿਹੜੀ ਨੀਂਹ ਹੈ ਉਹ ਠੀਕ ਨਹੀਂ ਉਸ ਇਮਾਰਤ ਕਿਵੇਂ ਖਲੋਣਾ ਹੈ ਉਸ ਇਮਾਰਤ ਤਾਂ ਡੇਲੀ ਨਹੀਂ ਲਾਉਣੀ ਤੇ ਦੂਈ ਤਰੀ ਦੀਵਾਰ ਉਸ ਢਹਿ ਜਾਣਾ ਹੈ ਬੋਣਾ ਚਨਿਓਟ ਰੋਡ ਦੇ ਰਾਤੀ ਚੱਲਦਾ ਪਿਆ ਤੇ ਖੰਭੇ ਲੱਗੇ ਹੋਣ ਜੇ ਥੋੜਾ ਜਿਹਾ ਹਨੇਰ ਆਇਆ ਤੇ ਇਹਨਾਂ ਖੰਭੇ ਦਾ ਢਹਿ ਜਾਣਾ ਜਿਵੇਂ ਆਦੇ ਜਾਂ ਨਹੀਂ ਉਹ ਜਿਹੜਾ ਪਿਛਲਾ ਹਨੇਰ ਆਇਆ ਤੇ ਉਹਦੇ ਵਿੱਚ ਖੰਭੇ ਢਹਿ ਗਿਆ ਨੂੰ ਇਹ ਨਵੀਂ ਐਵੇਂ ਢਹਿ ਜਾਣਾ ਉਹਦੇ ਵਿੱਚ ਬਿਰਾਓ ਸਾਲ ਪੁਰਾਣੇ ਰੁੱਖ ਪਟੀ ਗਿਆ ਨੂੰ ਤੇ ਖੰਭੇ ਤਾਂ ਹੈ ਨਹੀਂ ਕੁਝ ਨਾ ਹੁਣ ਮੈਂ ਜਿਹੜਾ ਹੈ ਨਾ ਮੁਤਲਕਾ ਇਦਾਰਾ ਜਿਹੜਾ ਕੰਮ ਕਰਿੰਦਾ ਪਿਆ ਉਹਦੇ ਨਾਲ ਮੁਖਾਤਬ ਹਾਂ ਵੀ ਜਿਹੜਾ ਇਹ ਕੰਮ ਹੋਇਆ ਹੈ ਅਗਲਾ ਜਾਂ ਪਿਛਲਾ ਇਹਨੂੰ ਚੈੱਕ ਕਰੋ ਜਿੱਥੇ ਖਰਾਬੀ ਹੈ ਨਾ ਉਹਨੂੰ ਠੀਕ ਕਰੋ ਕਿਉਂਕਿ ਇਹ ਜਿਹੜਾ ਪੈਸਾ ਹੈ ਨਾ ਇਹ ਆਵਾਮੀ ਟੈਕਸ ਦਾ ਪੈਸਾ ਹੈ ਇਹਨੂੰ ਮਿਹਨਤ ਮੰਨੋ ਤੇ ਸੀਐਮ ਪੰਜਾਬ ਨੂੰ ਵੀ ਅਕਸਾਂ ਤੇ ਮੁਤਲਕਾ ਇਦਾਰਿਆਂ ਨੂੰ ਵੀ ਅਕਸਾਂ ਵੀ ਸਾਡੀ ਮਿਹਨਤ ਹੀ ਨੇ ਆਵਾਮ ਦੀ ਤਰਫੋਂ ਬਈ ਇਹ ਕੰਮ ਠੀਕ ਕਰਾਓ ਹੁਣ ਦੀਆਂ ਇਤਨੀਆਂ ਹੀ ਗੱਲਾਂ ਜੇ ਜ਼ਿੰਦਗੀ ਦਿੱਤੀ ਇਜਾਜ਼ਤ ਜੇ ਜ਼ਿੰਦਗੀ ਦਿੱਤੀ ਮੋਹਲਤ ਨਵੀਆਂ ਗੱਲਾਂ ਦੇ ਨਾਲ ਤੁਹਾਡੀ ਖਿਦਮਤ ਵਿੱਚ ਦੁਬਾਰਾ ਹਾਜ਼ਰ ਹੋ ਆਪਣੇ ਮੇਜ਼ਬਾਨ ਅਖਤਰ ਸੁਮੇਰ ਜੋ ਕਰ ਦਿਓ ਇਜਾਜ਼ਤ ਰੱਬ ਰੱਖਾ।